ਉਸੇ ਰਾਤ ਹੀ ਫਿਰ ਹਮਲਾ ਹੋ ਗਿਆ ਸਕੂਲ ਤੇ ਜਿੱਥੇ ਤੁਹਾਡਾ ਗਨੌਰ ਤੇ ਪੂਰੇ ਸ਼ਹਿਰ ਤੇ। ਅੱਛਾ ਅੱਛਾ ਪੂਰਾ ਚਾਰ ਚਫੇਰਾ ਇੰਨੀ ਦੁਨੀਆ ਇਕੱਠੀ ਹੋ ਗਈ ਹਮਲੇ ਵਾਲੇ ਇੰਨੇ ਕੋ ਬੇਵਾ ਤੇ ਜਨਾਬ ਲੜਾਈ ਸ਼ੁਰੂ ਹੋ ਗਈ। ਤੇ ਮੇਰਾ ਵੱਡਾ ਭਰਾ ਹਾਂਜੀ ਜਿੰਨਾ ਆਖਣ ਲਗਾ ਬੇਟੇ ਇੱਥੋਂ ਸਿੱਧਾ ਲਗਾ ਜਾ ਤੇ ਕੱਚਾ ਘਰ ਹੀ ਉਹਦੇ ਵਿੱਚ ਵੜੇ ਟੁੱਟ ਜਾ। ਤੇ ਮੈਨੂੰ ਪਿਆਸ 8 ਪਾਰ ਹੋ ਗਏ ਲੜਾਈ ਹੁੰਦਿਆਂ ਨੂੰ, ਨਾ ਰੋਟੀ ਨਾ ਪਾਣੀ, ਪਿਆਸ ਲੱਗੀ ਬੜੀ ਜ਼ਬਰਦਸਤ। ਤੇ ਭਾਈ ਮੇਰਾ ਆ ਗਿਆ ਹਾਂਜੀ ਮੋਰਚੇ ਤੋਂ ਫਿਰ ਮਿਲਣ। ਆਖਣ ਲੱਗਾ ਮਾਂ ਮੈਂ ਫਿਰ ਆ ਗਿਆ ਮਿਲਣ ਤੈਨੂੰ, ਅਜੇ ਮੈਨੂੰ ਮੈਂ ਜਿਉਣਾ ਵਾ। ਉਹ ਜਨਾਬ ਮੈਂ ਕਿਹਾ ਭਾਈ ਤੂੰ ਇਹ ਕਿਸੇ ਤਰ੍ਹਾਂ ਇਸ ਆਪਣੇ ਭਰਾ ਨੂੰ ਪਾਣੀ ਦੇ ਪਿਆ। ਗੁਆਂਢ ਇੱਕ ਨਲਕਾ ਲੱਗਾ ਸੀ ਫਿਰ ਇੱਕ ਗੁਆਂਢ ਘਰ ਸੀ। ਹਾਂਜੀ ਅਸੀਂ ਕੱਚੇ ਘਰ 'ਚ ਲੁਕੇ ਸਾਂ। ਉਹ ਗੁਆਂਢ ਇੱਕ ਦੀਵਾਰ ਸੀ, ਨਲਕਾ ਸੀ। ਹਾਂਜੀ ਇੱਕ ਪਾਸੇ ਮੇਰੀ ਮਾਂ ਨੇ ਬਾਂਹ ਫੜੀ ਮੇਰੀ ਜੀ। ਹਾਂ ਇੱਕ ਪਾਸੇ ਮੇਰੇ ਪਿਓ ਨੇ ਫੜੀ। ਲਾਸ਼ਾਂ ਤੋਂ ਟੁਰਿਆ ਨਾ ਜਾਏ। ਇੰਨੀ ਲਾਸ਼ ਪਾਣੀ ਪਾਣੀ ਦੀ ਆਵਾਜ਼ ਆਵੇ ਪਾਣੀ ਪਿਆਸੀ ਆਵਾਮ ਨਹੀਂ ਜੀ ਉਹ ਮਰੇ ਮੁਰਦੇ। ਅੱਛਾ ਉਹ ਜ਼ਖਮੀ ਇੰਨੇ ਕੋਈ ਕਰਾਣ ਡੇ ਸਨ, ਮਰਨ ਡੇ ਸਨ, ਪਾਣੀ ਵੀ ਨਹੀਂ, ਕੋਈ ਜ਼ਖਮੀ ਟੁਰਨ ਜੋਗੇ ਨਹੀਂ। ਇੱਕ ਪਿੰਡ ਸੀ ਰਾਜ ਹਿੰਦੂਆਂ ਦਾ ਜਮਨਾ ਦੇ ਨੇੜੇ, ਦਰਿਆ ਜਮਨਾ ਦੇ ਲਾਗੇ। ਦਰਿਆ ਜਮਨਾ ਦੇ ਲਾਗੇ। ਅੱਛਾ ਜੀ। ਅਸੀਂ 5-4 ਜੀ ਪਿੱਛੇ ਰਹਿ ਗਏ। ਫਿਰ ਮੇਰੀ ਮਾਂ, ਮੈਂ, 2-3 ਲੜਕੀਆਂ ਸਨ, ਇੱਕ ਕਸਾਈਆਂ ਦੀ ਕੁੜੀ ਸੀ। ਉਹ ਪਿੰਡ 'ਚੋਂ ਜਨਾਬ ਛੋਟੀ ਜਿਹੀ ਗਲੀ 'ਚੋਂ ਲੰਘ ਕੇ ਤੇ ਫਿਰ ਅਗਾਂ ਜਾਣਾ। ਅੱਛਾ ਉਹਨਾਂ ਕਾਫਲਾ ਲੰਘ ਗਿਆ, ਉਹਨਾਂ ਕੁਝ ਨਹੀਂ ਆਖਿਆ ਸੀ। ਜਦੋਂ ਪਿੱਛੋਂ ਲੰਘਣ ਲੱਗਿਆ ਤੇ ਸਾਨੂੰ ਉਹਨਾਂ ਫੜ ਲਿਆ। ਹੈਲੋ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ, ਮੇਰੇ ਨਾਲ ਭਾਈ ਅਕਰਮ ਸਾਹਿਬ। ਦੋਸਤੋ 1947 ਦੇ ਜਾੜਿਆਂ ਵੇਲੇ ਦੀ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਾਡੇ ਬਜ਼ੁਰਗ ਮੌਜੂਦ ਨੇ, ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਦੀ ਕਹਾਣੀ ਇਹਨਾਂ ਦੀ ਜ਼ੁਬਾਨੀ ਜੀ। अस्सलाम वालेकुम जी। वालेकुम सलाम। बुजुर्गो की हाल है? अल्लाह का शुक्र। अपना नाम की बुजुर्गो? मोहम्मद यूसुफ। अपने वालिद साहब का नाम की? दिलीप। हाँ दिलीप। अच्छा जी दिलीप। दादा जी का नाम भी पता? कुरड़िया। अच्छा। अपनी जात केड़ी बुजुर्गो? गुज्जर जी। अच्छा बुजुर्गो जिथे बैठे हैं पिंड केड़ा अपना? गग्गे। ਇਹਦੇ ਆਲੇ ਦੁਆਲੇ ਦੇ ਪਿੰਡ ਦੱਸੇ 2-4। ਇਹਦੇ ਆਲੇ ਦੁਆਲੇ ਮਾੜੀ ਕੋਟ, ਭੂੰਡ, ਚੱਕਰ ਜਾਦਾ ਹੈ, ਗੋਬਿੰਦਪੁਰਾ ਵੀ ਹੈ, ਮਦਨ ਚੱਕ ਵੀ ਹੈ, ਡੋਗਰਾ ਵਾਲਾ ਵੀ ਹੈ। ਇਹ ਆਲੇ ਦੁਆਲੇ। ਠੀਕ ਹੋ ਗਿਆ ਬਜ਼ੁਰਗੋ। ਆਪਣੀ ਇੱਥੋਂ ਦਾ ਤਹਿਸੀਲ ਕਿਹੜੀ ਤੇ ਜ਼ਿਲ੍ਹਾ ਕਿਹੜਾ ਇੱਥੋਂ ਦਾ? ਇੱਥੋਂ ਦਾ ਤਹਿਸੀਲ ਜਿਹੜੀ ਨਸ਼ਹਿਰਾ ਵਿਰਕਾ, ਜ਼ਿਲ੍ਹਾ ਗੁਜਰਾਂਵਾਲਾ। ਠੀਕ ਹੋ ਗਿਆ ਬਜ਼ੁਰਗੋ। ਆਪਣਾ ਜਦੋਂ ਹੋਈ 1947 ਦੀ 1947 ਦੀ ਜਦੋਂ ਵੰਡ ਹੋਈ ਹੈ, ਜਾੜੇ ਪਏ ਨੇ। ਹਾਂਜੀ। ਆਪਣੀ ਉਮਰ ਕਿਦੋਂ ਉਮਰ ਕਿੰਨੀ ਕੁ ਸੀ? 10 ਸਾਲ। 10 ਸਾਲ ਸੀ ਤੁਹਾਡੀ ਉਮਰ ਜੀ। ਅੱਛਾ ਤੇ ਤੁਸੀਂ ਬਸ਼ਿੰਦੇ ਹੋ ਭਲਾ ਕਿ ਜੀ ਮਹਾਜਰ ਜੀ? ਮਹਾਜਰ ਜੀ। ਠੀਕ ਹੈ। ਠੀਕ ਹੋ ਗਿਆ ਬਾਬੇ। ਤਾਂ ਆਪਣਾ ਚੜ੍ਹਦੇ ਪੰਜਾਬ ਵਿੱਚ ਯਾਨੀ ਇੰਡੀਆ ਵਿੱਚ ਪਿੰਡ ਕਿਹੜਾ ਸੀ? ਥਰਿਆ। ਹਾਂ ਜੀ ਥਰਿਆ। ਠੀਕ ਹੋ ਗਿਆ। ਤੇ ਉੱਥੋਂ ਦੀ ਤਹਿਸੀਲ ਜ਼ਿਲ੍ਹਾ ਕਿਹੜਾ ਸੀ ਤੁਹਾਡਾ ਜੀ? ਜ਼ਿਲ੍ਹਾ ਤਹਿਸੀਲ ਸੋਨੀਪਤ ਸੀ। ਹਾਂਜੀ। ਜ਼ਿਲ੍ਹਾ ਰੋਹਤਕ। ਸਹੀ ਹੋ ਗਿਆ। ਤੇ ਬਾਬੇ ਉੱਥੇ ਪਿੰਡ ਦੇ ਆਲੇ ਦੁਆਲੇ ਕੋਈ 2-4 ਪਿੰਡ ਦਾ ਨਾਂ ਯਾਦ ਹੋਣ ਤੇ ਚੜ੍ਹਦੇ ਪੰਜਾਬ ਵਾਲੇ। ਆਪਾਂ ਹੁਣ ਜਿੰਨੀਆਂ ਗੱਲਾਂ ਕਰਨੀਆਂ ਸਿਰਫ 47 ਤੋਂ ਪਹਿਲਾਂ ਵਾਲੀਆਂ। ਹਾਂਜੀ। ਉਹ ਕੁਝ ਯਾਦ ਨੇ ਮੇਰੇ, ਉਹ ਕੁਝ ਭੁੱਲ ਗਈਆਂ। ਇੱਕ ਵੀ ਨਾਂ ਯਾਦ, ਇੱਕ ਦੱਸ ਦਿਓ। ਇੱਕ ਗੱਡੀ ਸੀ। ਹਾਂਜੀ।
ਤੇ ਹੋਰ ਵੀ ਪਿੰਡ ਹੈ ਸਨ ਹਿੰਦੂ ਜੱਟਾਂ ਦੇ, ਹਾਂਜੀ ਹਾਂਜੀ ਉਹ ਮੇਰੇ ਨਾਂ ਭੁੱਲ ਗਏ ਨੇ, ਬਹੁਤ ਦੇਰ ਹੋ ਗਈ। ਗਏ ਵੀ ਦੁਬਾਰਾ ਦੋ ਵਾਰੀਆਂ ਦੀ ਬੜੀਆਂ ਉਹ ਹਾਂ ਉੱਥੇ ਨਾਂ ਨਹੀਂ ਨਾ, ਫਿਰ ਹਿੰਦਵਾਲ ਤੇ ਨਹੀਂ ਜਾਣਾ। ਸਾਡੇ ਉਹ ਘਰ ਆਪਣੇ ਪਿੰਡ ਦੇ ਬਰਾਦਰੀ ਉੱਥੇ ਬੈਠੀ ਹੈ ਸਾਡੇ ਪਿੰਡ 'ਚ। ਅੱਛਾ ਬਜ਼ੁਰਗੋ, ਆਪਣਾ ਪਿੰਡ ਕਿੱਡਾ ਕੁ ਸੀ ਜਿਹੜਾ? ਸਾਡਾ ਪਿੰਡ ਐਸੀ ਕੋਈ 300 ਘਰ ਦਾ 300 ਘਰ ਹੈ ਸੀ। ਹਾਂ। ਅੱਛਾ ਬਜ਼ੁਰਗੋ, 300 ਘਰ ਦੇ ਵਿੱਚ ਮੁਸਲਮਾਨਾਂ ਦੇ ਘਰ ਤਕਰੀਬਨ ਕਿੰਨੇ ਕੁ ਸਨ ਲਗਭਗ ਤਜਰਬੇ ਨਾਲ, ਤੇ ਸਾਈਆਂ ਦੇ, ਸਿੱਖਾਂ ਦੇ? ਜੋਗੀ ਸਨ ਸਾਡੇ ਪਿੰਡ 'ਚ, ਜੋਗੀ। ਅੱਛਾ ਜੀ। ਇਹ ਜੋਗੀ ਨਹੀਂ ਜਿਹਨਾਂ ਨੂੰ ਆਂਦੇ, ਹਾਂਜੀ 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 ਹਾਂਜੀ। ਉਹ ਇੱਕ ਗਲੀ ਉਹਨਾਂ ਦੀ ਸੀ, ਬਾਕੀ ਸਾਰਾ ਗੁੱਜਰਾਂ ਦਾ ਪਿੰਡ ਸੀ। ਸਾਰੇ ਮੁਸਲਮਾਨ ਸਨ। ਸਾਰੇ ਮੁਸਲਮਾਨ। ਇਹਨਾਂ ਤੋਂ ਇਲਾਵਾ ਸਿੱਖਾਂ ਦੇ ਘਰ ਹੈ ਸਾਂ ਜੀ ਕੋਈ? ਨਹੀਂ ਕੋਈ ਘਰ ਨਹੀਂ। ਖੱਤਰੀਆਂ ਦੇ ਘਰ ਹੋਣ? ਹਾਂ ਖੱਤਰੀ ਦਾ ਇੱਕ ਘਰ ਸੀ, ਸਿਰਫ ਇੱਕ ਘਰ ਸੀ ਖੱਤਰੀ? ਇੱਕ ਘਰ ਦੁਕਾਨਦਾਰੀ ਕਰਦਾ ਸੀ। ਅੱਛਾ ਜੀ ਅੱਛਾ। ਉਹਨਾਂ ਦਾ ਨਾਂ ਯਾਦ ਹੈ ਜੀ ਕੋਈ? ਨਹੀਂ ਕਿਸੇ ਦਾ ਨਾਂ ਯਾਦ ਹੈ? ਨਹੀਂ। ਕਰਦੇ ਕੀ ਸਾਨੂੰ ਭਲਾ ਖੱਤਰੀ? ਦੁਕਾਨ ਇੱਕ ਖੱਤਰੀ ਸੀ, ਉਹ ਦੁਕਾਨ ਕਰਦਾ। ਪਰਚੂਨ ਵਗੈਰਾ? ਹਾਂ ਜੀ ਪਰਚੂਨ। ਅੱਛਾ ਅੱਛਾ ਅੱਛਾ। ਜੋਗੀ ਮੁਸਲਮਾਨ ਦੇ ਜੋਗੀ ਜਿਹੜੇ ਸਨ ਹਿੰਦੂ ਸਨ। ਹਿੰਦੂ ਸਮਝੋਗੇ? ਅੱਛਾ ਅੱਛਾ। ਮੈਂ ਕਿਹਾ ਜੋਗੀ ਕਈ ਮੁਸਲਮਾਨ ਇੱਧਰ ਵੀ ਹੈ ਨਾ ਜੋਗੀ ਹਾਂ ਕਈ। ਨਹੀਂ ਜੋਗੀ ਅੱਛਾ, ਉਹ ਹਿੰਦੂ ਜੋਗੀ ਸਨ। ਉਹ ਹਿੰਦੂ ਜੋਗੀ ਸਨ। ਅੱਛਾ ਅੱਛਾ ਅੱਛਾ। ਹਾਂ, ਹੁਣ ਮੈਂ ਗਿਆ ਸਾਂ, ਹੁਣ ਵੀ ਮਿਲੇ ਸਨ ਮੈਨੂੰ। ਇੱਕ ਡੇਰੀ ਮਾਈ ਸੀ ਉਹਨਾਂ ਵਿੱਚੋਂ, ਉਹ ਮਿਲੀ ਸੀ। ਤੁਸੀਂ ਹੋ ਕੇ ਆਏ ਆਪਣੇ ਪਿੰਡੋਂ ਜਾ? ਹਾਂ ਜੀ। ਅੱਛਾ ਅੱਛਾ ਅੱਛਾ। ਅੱਛਾ ਬਾਬਿਓ, ਉਹ ਜੋਗੀਆਂ ਦੇ ਵਿੱਚ ਕਿਸੇ ਦਾ ਨਾਂ ਯਾਦ ਹੈ? ਨਹੀਂ ਮਾਈ ਦਾ ਮੈਨੂੰ ਯਾਦ। ਨਾ ਨਹੀਂ ਯਾਦ, ਮਾਈ ਦਾ ਪਤਾ ਹੈ ਵੀ ਮਾਈ ਹੈ। ਅੱਛਾ ਅੱਛਾ ਅੱਛਾ। ਹਾਂ ਸਹੀ ਹੈ। ਤੇ ਆਪਣੇ ਪਿੰਡ ਵਿੱਚ ਮਸਜਿਦਾਂ ਕਿੰਨੀਆਂ ਸਨ ਜੀ? ਇੱਕ ਮਸਜਿਦ ਸੀ। ਇੱਕ ਮਸਜਿਦ ਸੀ ਉਸ ਟਾਈਮ? ਕੱਚੀ ਹੋਣੀ ਹੈ? ਨਹੀਂ ਜੀ ਪੱਕੀ, ਸੋਹਣੀ। ਸੋਹਣੀ ਸੀ? ਛੋਟੀ ਇੱਟ ਦੀ ਬਣੀ ਹੋਈ? ਨਹੀਂ ਵੱਡੀ ਇੱਟ ਦੀ ਸੀ, ਛੋਟੀ ਇੱਟ ਦੀ ਖੂਹੀ ਵਿੱਚ ਸੀ। ਅੱਛਾ ਅੱਛਾ। ਖੂਹ ਵੀ ਸੀ ਵਿੱਚ। ਹਾਂ ਹਾਂ ਹਾਂ। ਮਸਜਿਦ ਹਾਂਜੀ ਪਾਣੀ ਕੱਢ ਕੇ ਉਹ ਪਾਉਂਦੇ ਸਨ ਟੂਟੀਆਂ 'ਚ ਤੇ ਵਜ਼ੂ ਕਰਦੇ ਸਨ। ਅੱਛਾ ਅੱਛਾ। ਤੇ ਉਸ ਟਾਈਮ ਤੁਹਾਡੀ ਉਮਰ ਕਿੰਨੀ ਕੁ ਸੀ ਜੀ? ਉਸ ਟਾਈਮ ਮੈਂ ਹੋਣਾ ਕੋਈ, ਸੰਭਾਲਾ ਤੁਹਾਨੂੰ ਸਾਰਾ ਸਹੀ ਮਤਲਬ? ਹਾਂ ਇਹ ਸੰਭਾਲ 10-12 ਸਾਲ ਦੇ ਤੁਸੀਂ ਤਕਰੀਬਨ ਲਗਭਗ ਹੈ ਸੀ? ਹਾਂ 10 ਕੁ ਸਾਲ, ਇੱਥੇ ਆਇਆ ਨੂੰ 10 ਸਾਲ ਹੋ ਗਏ ਸੀ। ਅੱਛਾ। ਸਮਝਦਾ ਮੈਂ ਸਭ ਕੁਝ ਸਾਂ। ਹਾਂਜੀ ਹਾਂਜੀ। ਹਾਂ ਬਜ਼ੁਰਗੋ, ਆਪਣੀ ਇੱਥੇ ਕੋਈ ਪੈਲੀ ਜ਼ਮੀਨ ਹੈ ਸੀ? ਹਾਂਜੀ ਕਿੰਨੀ ਸੀ? ਸਾਡੀ 12 ਪੈਲੀਆਂ ਸਨ। ਅੱਛਾ ਅੱਛਾ। ਸਾਰੀਆਂ ਵਗਦੀਆਂ ਕਿ ਛੰਮ ਛੁੰਮ ਵੀ ਸੀ? ਨਹੀਂ ਸਭ ਵਗਦੀਆਂ। ਸਾਰੀ ਵਗਦੀ। ਅੱਛਾ ਅੱਛਾ। ਤੇ ਖੂਹ ਵੀ ਹੋਣਾ ਪੈਲੀ? ਖੂਹ ਵੀ ਨਾਲ ਹੀ ਪਿੰਡ ਦੇ ਸੀ। ਤੁਹਾਡਾ ਜਿਹੜਾ ਖੂਹ ਸੀ? ਹਾਂਜੀ। ਕਿਹੜੇ ਨਾਮ ਕੋ ਨਾਂ ਰੱਖਿਆ ਖੂਹ? नहीं कोई ना नहीं, गांव के पीछे, गांव पीछे वाला खूह, अच्छा अच्छा अच्छा। गांव पीछे वाला खूह। ਅੱਛਾ ਅੱਛਾ। ये ਇੰਜ ਕਰ ਕਹਿੰਦੇ ਗਾਮ ਪਿੱਛੇ ਵਾਲਾ ਖੂਹ? हाँ, अच्छा। पिंड दे ना पीछे सी ना। ਅੱਛਾ ਅੱਛਾ ਅੱਛਾ। हाँ ਅੱਛਾ ਅੱਛਾ ਅੱਛਾ। ਸਹੀ ਹੈ। ਤੇ ਆਪਣੇ ਪਿੰਡ ਵਿੱਚ ਤਾਂ ਖੂਹੀਆਂ ਫਿਰ ਹੋਣਗੀਆਂ ਪਾਣੀ ਵਾਲੀਆਂ? हाँ जी, एक खूही सी पिंड च वड्डी, ਅੱਛਾ ਜੀ। ਉਹਦੇ ਚੋਂ ਸਾਰਾ ਪਾਣੀ ਪਿੰਡ ਭਰਦਾ ਸੀ। ਅੱਛਾ। ਸਾਰਾ گاؤں ਉਹਦੇ ਵਿੱਚੋਂ ਪਾਣੀ ਲੈ ਜਾਂਦਾ ਸੀ। ਬਜ਼ੁਰਗੋ, ਪਾਣੀ ਆਪ ਹੀ ਬੀਬੀ ਬੂਬੀਆਂ ਜਾਂ ਹਾਂ ਬੀਬੀਆਂ ਆਪ ਭਰ। ਸੱਕਾ ਵਗੈਰਾ ਨਹੀਂ ਸੀ ਰੱਖਿਆ? ਹਾਂ ਨਾ ਜੀ, ਸੱਕਾ ਵੀ ਹੈ ਸੀ। ਅੱਛਾ, ਜਿਹੜਾ ਪਾਣੀ ਵਰਤਾਉਂਦਾ ਹਾਂ ਜਿਹੜਾ ਕੋਈ ਉਹਨੂੰ ਆਪਣੇ ਕੋਈ ਦਾਣੇ ਦੂਣੇ ਦਿੰਦਾ ਸੀ, ਉਹਨੂੰ ਦੇ ਦਿੰਦਾ ਸੀ? ਉਹਨੂੰ ਉਹ ਪਾਣੀ ਉਹਦੇ ਘਰ ਪਹੁੰਚਾਉਂਦਾ ਸੀ। ਜਿਹਨੂੰ ਨਹੀਂ ਦਿੰਦਾ ਸੀ ਉਹ ਆਪ ਲੈ ਜਾਂਦੇ ਸਨ। ਅੱਛਾ ਆਪ ਉਹਨਾਂ ਦੀਆਂ ਬੀਬੀਆਂ ਕੁੜੀਆਂ ਭਰਦੀਆਂ ਸਨ। ਅੱਛਾ ਨਾਲ ਹੀ ਸਾਡੇ ਬਜ਼ੁਰਗਾਂ ਦਾ ਉਸ ਖੂਹ ਦੇ ਨਾਲ ਬਜ਼ੁਰਗਾਂ ਦਾ ਇੱਕ ਡੇਰਾ ਸੀ, ਜਿਹਦੇ ਵਿੱਚ ਬਜ਼ੁਰਗ ਬਹਿੰਦੇ ਸਨ। ਅੱਛਾ ਅੱਛਾ। ਯਾਨੀ ਜੇ ਵਡੇਰੇ ਬਾਬੇ ਵਡੇਰੇ ਆਣ ਕੇ ਬਹਿ ਹਾਂ ਜੀ, ਉਹ ਸੌਂਦੇ ਵੀ ਬੁੱਢੇ ਉੱਥੇ ਹੀ ਸਨ। ਅੱਛਾ ਜੀ। ਉੱਥੇ ਹੀ ਰੋਟੀ ਉਹਨਾਂ ਦੀ ਪਹੁੰਚਦੀ ਸੀ ਆਪੋ ਆਪਣੇ ਘਰੋਂ। ਉਹ ਘਰ ਨਹੀਂ ਸਨ ਜਾਂਦੇ। ਅੱਛਾ ਅੱਛਾ ਅੱਛਾ। ਹਾਂ ਜੀ। ਸਹੀ। ਇਹ ਬਜ਼ੁਰਗੋ, ਆਪਣਾ ਜਿਹੜਾ ਤੁਹਾਡਾ ਘਰ ਸੀ ਜਾਤੀ, ਹਾਂਜੀ। ਉਹ ਮਸਜਿਦ ਦੇ ਲੱਗ ਤਾਂ ਸੀ ਕਿਤੇ? ਹਾਂ ਕੋਈ ਏਡਾ ਦੂਰ ਨਹੀਂ ਸੀ, ਕੋਈ 2-4 ਘਰ ਛੱਡ ਕੇ ਨੇੜੇ ਹੀ ਸੀ ਮਸਜਿਦ। ਮਸਜਿਦ ਤੋਂ ਲਾਂਦੀ ਸਾਈਡ ਤੇ, ਚੜ੍ਹਦੀ ਸਾਈਡ ਤੇ? ਲਾਂਦੀ ਸਾਈਡ ਤੇ। ਲਾਂਦੀ ਸਾਈਡ। ਅੱਛਾ। ਆਪਣਾ ਘਰ ਤੁਹਾਨੂੰ ਯਾਦ ਹੋਣਾ, ਕੱਚਾ ਸੀ ਕਿ ਪੱਕਾ ਸੀ ਆਪਣਾ? ਕੱਚਾ ਸੀ। ਕੱਚਾ ਸੀ। ਸਹੀ ਹੈ। ਤੇ ਬਜ਼ੁਰਗੋ, ਕੋਈ ਉੱਥੇ ਕੋਈ ਹੋਰ ਕੋਈ ਮਸ਼ਹੂਰ ਕੋਈ ਦਰਬਾਰ ਕੋਈ ਲਾਗੇ ਕੋਈ ਐਵੇਂ ਦੀ ਚੀਜ਼ ਹੈ ਸੀ ਪਿੰਡ ਆਪਣੇ? ਨਹੀਂ ਕੋਈ ਦਰਬਾਰ ਨਹੀਂ ਸੀ, 2 ਕਬਰਾਂ ਸਨ ਜੰਗਲ ਵਿੱਚ। ਅੱਛਾ ਅੱਛਾ। ਉੱਥੇ ਉਹ ਮੁਸਲਮਾਨ ਔਰਤਾਂ ਸਾਲ ਦੇ ਸਾਲ ਜਾਂਦੀਆਂ, ਦੀਵਾ ਦੂਆ ਬਾਲ ਆਉਂਦੀਆਂ ਸਨ। ਅੱਛਾ ਅੱਛਾ। ਬਸ
ਸਹੀ। ਹੋਰ ਕੋਈ 2 ਕਬਰਾਂ ਪੱਕੀਆਂ ਬਣੀਆਂ ਸਨ, ਉਹ ਪਤਾ ਨਹੀਂ ਕਿਸ ਜ਼ਮਾਨੇ ਦੀਆਂ ਬਣੀਆਂ ਸਨ, ਤੇ ਉਹ ਜੰਗਲ ਸਨ। ਉੱਥੇ ਔਰਤਾਂ ਪੈਲੀਆਂ ਨਹੀਂ ਜੀ, ਜੰਗਲ 'ਚ ਜੰਗਲ ਦਾ ਹਾਂ ਬੇਬਾਦ ਰਕਬਾ ਸੀ ਜਿਹਦੇ ਵਿੱਚ ਹੋਈ ਸਨ। ਉੱਥੇ ਇੱਕ ਵੱਡਾ ਸਾਰਾ ਨਿੰਮ ਸੀ, ਉਹਦੇ ਥੱਲੇ ਉਹ ਕਬਰਾਂ ਸਨ। ਉੱਥੇ ਔਰਤਾਂ ਜਾਂਦੀਆਂ ਪਿੰਡ ਦੀਆਂ ਇਕੱਠੀਆਂ ਹੋ ਕੇ 20 ਤਰੀਕ ਕੋਈ ਜਿਹਨੇ ਜਾਣਾ ਹੋਵੇ, ਤੇ ਉਹ ਦੀਵਾ ਸ਼ੀਵਾ ਬਾਲ ਆਉਂਦੀਆਂ ਸਨ, ਕੋਈ ਖਾਣਾ ਖੁਣਾ ਲੈ ਜਾਂਦੀਆਂ ਸਨ। ਆਪਣਾ ਸਕੂਲ ਵੀ ਐਸੇ ਕਿ ਨਹੀਂ ਪਿੰਡ 'ਚ ਜੀ? ਨਹੀਂ ਜੀ, ਕੋਈ ਸਕੂਲ ਨਹੀਂ। ਤੇ ਪੜ੍ਹਨ ਕਿੱਥੇ ਜਾਂਦੇ ਤੁਸੀਂ? ਨਹੀਂ ਪੜ੍ਹੇ ਕੋਈ ਸਕੂਲ ਉੱਥੇ? ਨਹੀਂ, ਉੱਥੇ ਮੈਂ ਇੱਥੇ ਆ ਕੇ ਪੜ੍ਹਿਆ। ਇੱਥੇ ਆਣ ਕੇ ਪੜ੍ਹਨਾ ਸ਼ੁਰੂ? ਪਿੰਡ ਸਕੂਲ ਨਹੀਂ ਸੀ? ਨਹੀਂ। ਹੋਰ ਕੋਈ ਐਵੇਂ ਦੀ ਸਹੂਲਤ ਹੈ ਪਿੰਡ 'ਚ, ਹਸਪਤਾਲ ਦੀ ਜਾਂ ਹੋਰ ਕੋਈ? ਨਹੀਂ, ਕੋਈ ਸਹੂਲਤ ਨਹੀਂ। ਅੱਛਾ। ਬਾਬੇ ਆਪਣਾ ਸ਼ਹਿਰ ਸ਼ੁਰੂ ਜਿਹੜਾ ਤੁਸੀਂ ਉਹ ਲਾਉਂਦੇ ਹੋ ਜ਼ਮੀਨ ਵਿੱਚ ਫਸਲ ਲਾਉਂਦੇ ਹੋਣਗੇ ਵੱਡੇ ਆਪਣੇ, ਹਾਂਜੀ। ਤੇ ਉਹ ਲੱਗ ਕਿਹੜੀ ਮੰਡੀ ਲੱਗਦੀ, ਕਿੱਥੇ ਲੈ ਜਾਂਦੇ ਹੋ? ਉਹ ਅਸੀਂ ਲੈ ਜਾਂਦੇ ਹਾਂ ਜੀ, ਸਾਡੇ ਹੁੰਦੀ ਸੀ ਮਿਰਚ ਜ਼ਿਆਦਾ। ਹਰੀ ਮਿਰਚ ਛੋਟੀ ਜਿਹਨੂੰ ਕਹਿੰਦੇ? ਹਾਂਜੀ। ਸ਼ਿਮਲਾ ਜੀ? ਨਹੀਂ, ਹਰੀ ਮਿਰਚ, ਹਰੀ ਮਿਰਚ। ਲਾਲ ਮਿਰਚ ਹੋ ਜਾਂਦੀ ਸੀ ਉਹ। ਤੇ ਉਹ ਅਸੀਂ ਮੰਡੀ ਬਹੁਤ ਦੂਰ ਸੀ, ਕਰਨਾਲ ਜ਼ਿਲ੍ਹੇ 'ਚ। ਅੱਛਾ। ਉੱਥੇ ਉਹ ਗੱਡੇ ਭਰ ਲੈਂਦੇ ਹਨ ਰਾਤ ਨੂੰ, ਤੇ ਢੱਗੇ ਜੋ ਲੈਂਦੇ ਹਨ, ਤੇ ਰਾਤ ਨੂੰ ਟੁਰ ਪੈਂਦੇ ਹਨ। ਇੱਕ ਗੁੰਨਾਊਰ ਗਨੌਰ ਪਿੰਡ ਸੀ, ਸ਼ਹਿਰ ਹੈਗਾ, ਛੋਟਾ ਜਿਹਾ ਸ਼ਹਿਰ। ਹਾਂਜੀ। ਉਹ ਲੰਘ ਕੇ ਅੱਗੇ ਦੇਹਰਾਦੂਨ ਆਉਂਦਾ ਕਿ ਕੀ ਆਉਂਦਾ ਸੀ, ਉੱਥੇ ਮੰਡੀ ਸੀ। ਹਾਂਜੀ, ਉੱਥੇ ਨਹੀਂ ਜੀ, ਮੰਡੀ ਸਬਜ਼ ਹੋਵੇ ਕੋਈ ਹੋਵੇ, ਉੱਥੇ ਫਿਰ ਉਹ ਸੁੱਕਦੀ ਸੀ ਮਿਰਚ। ਉਹਨੂੰ ਲਤੂੜਦੇ ਵੇਖੇ ਨੇ, ਮੈਂ ਗੱਡੇ ਤੇ ਜਾਂਦਾ ਰਿਹਾ। ਸਾਰੀ ਰਾਤ ਚੱਲਦਿਆਂ ਦਿਨ ਚੜ੍ਹਦਿਆਂ ਨੂੰ ਉੱਥੇ ਅੱਪੜ ਜਾਂਦੇ। ਸਹੀ। ਚੰਗੇ ਢੱਗੇ ਰਨ ਰੱਖੇ, ਉਹ ਗੱਡ ਸੀ, ਗੱਡਾਂ ਸਨ, ਗੱਡਾਂ ਉਹਨਾਂ ਤੇ ਖੜਦੇ ਸਾਂ। ਫਿਰ ਬਾਜਰਾ ਬੜਾ ਹੁੰਦਾ ਸੀ ਸਾਡੇ ਕੋਲ, ਮਕਈ ਬੜੀ ਹੁੰਦੀ ਸੀ, ਕਣਕ ਘੱਟ ਹੁੰਦੀ ਸੀ। ਅੱਛਾ। ਬੀਜ ਦੇ ਹੀ ਘੱਟ ਸਾਂ। ਫਿਰ ਹੋਣ ਲੱਗ ਪਈ ਸੀ ਕੁਝ ਦਿਨਾਂ ਬਾਅਦ। ਅੱਛਾ। ਕੁਝ ਸਾਲਾਂ ਬਾਅਦ ਨਾ ਕਣਕ ਵੀ ਲੱਗ ਪਈ ਸੀ। ਬਜ਼ੁਰਗ ਆਪਣਾ ਪੈਲੀ ਵਿੱਚ ਬਾਗ ਬੂਗ ਕੋਈ ਨਹੀਂ ਸੀ? ਹਾਂ, ਬਾਗ ਸਾਡਾ ਹੀ ਸੀ, 2-3 ਪੈਲੀਆਂ ਬਾਗ ਸੀ ਸਾਡਾ। ਉਹ ਕਾਹਦਾ ਸੀ ਜੀ ਬਾਗ? ਅੰਬ ਦਾ। ਹਾਂਜੀ। ਇਹ ਅਚਾਰ ਵਾਲੇ ਜਾਂ ਦੂਸਰੇ? ਨਹੀਂ, ਦੂਸਰੇ ਟਪਕੇ ਦੇ ਅੰਬ। ਅੱਛਾ। ਇਹ ਅੰਬ ਸਨ। 12 ਕਿੱਲੇ ਤੱਕ ਬਸ? ਹਾਂਜੀ, 2-3 ਕਿੱਲੇ ਸਨ। ਉਹਦੇ 'ਚ ਉਹ ਵੇਚਦੇ ਨਹੀਂ ਸਾਂ ਅਸੀਂ, ਪਿੰਡ ਸਾਰਾ ਖਾਂਦਾ ਸੀ। ਅੱਛਾ। ਯਾਨੀ ਉਹ ਕੋਈ ਸੀ, ਰੋਕ ਟੋਕ ਕੋਈ ਨਹੀਂ, ਖਾਈ ਜਿਵੇਂ ਮਰਜ਼ੀ ਖਾਣ ਨੂੰ? ਹਾਂ, ਰੋਕ ਟੋਕ ਕੋਈ ਨਹੀਂ। ਬਜ਼ੁਰਗ ਆਪਣਾ ਸਾਡਾ ਪਿਓ ਸੀ ਨੰਬਰਦਾਰ ਪਿੰਡ ਦਾ, ਚੌਧਰੀ ਸੀ, ਤੇ ਉਹ ਅੱਛਾ ਤਾਂ ਪਿੰਡ ਦਾ ਨੰਬਰਦਾਰ ਸੀ? ਹਾਂਜੀ। ਉਹ ਅੱਜ ਦੇ ਕੋਲ ਉੱਠ ਕੇ ਆਏ ਹੋ ਤੁਸੀਂ? ਪੱਤੀਆਂ ਆਪਣੀਆਂ ਬਜ਼ੁਰਗੋ ਕਿੰਨੀਆਂ ਪਿੰਡ 'ਚ? ਹੈਂ? ਪੱਤੀਆਂ ਕਿੰਨੀਆਂ ਪਿੰਡ ਦੀਆਂ? ਪੱਤੀਆਂ ਸਨ 2 ਨੰਬਰਦਾਰ ਸਨ। ਇੱਕ ਮੇਰਾ ਪਿਓ ਸੀ। ਹਾਂਜੀ। ਮੇਰਾ ਪਿਓ ਜਦੋਂ ਬੁੱਢਾ ਹੋ ਗਿਆ, ਫਿਰ ਉਹ ਮੁਹੰਮਦ ਕੋਲੋਂ ਨਹੀਂ ਆਏ ਤੁਸੀਂ? ਹਾਂਜੀ। ਉਹ ਭਰਾ ਸੀ, ਚਾਚੇ ਦਾ ਪੁੱਤਰ ਭਰਾ ਸੀ ਮੇਰੇ ਪਿਓ ਦਾ, ਤੇ ਫਿਰ ਉਹਨੂੰ ਦੇ ਦਿੱਤੀ ਸੀ ਉਹਨੇ ਨੰਬਰਦਾਰੀ। ਅਸੀਂ ਛੋਟੇ ਸੀ। ਅੱਛਾ। ਦੂਸਰਾ ਨੰਬਰਦਾਰ ਕਿਹੜਾ ਸੀ? ਯਾਦ ਮੁਸਲਮਾਨ ਹੀ ਹੋਣੇ? ਹਾਂ, ਮੁਸਲਮਾਨ ਹੀ ਸਨ ਦੋਵੇਂ। ਇੱਕ ਧੜਾ ਪਾਓਗੇ ਮੁਸਲਮਾਨ, ਇੱਕ ਦੂਸਰਾ ਵੀ ਮੁਸਲਮਾਨ। ਕੋਈ ਖਿਆਲ ਯਾਦ 'ਚ ਨਹੀਂ ਆਉਂਦਾ ਪਿਆ, ਜ਼ਿਹਨ 'ਚ ਹੈ, ਯਾਦ ਨਹੀਂ ਆਉਂਦਾ। 2 ਨੰਬਰਦਾਰ ਸਨ ਸਾਡੇ ਪਿੰਡ ਦੇ। ਹਾਂਜੀ। ਔਰ ਰਕਬਾ ਸਾਡਾ ਹਿੰਦੂ ਹੀ ਬੰਦੇ ਸਨ। ਅੱਛਾ ਜੀ। ਉੱਥੋਂ ਮਾਮਲਾ ਲੈ ਕੇ ਆਉਂਦਾ ਸੀ ਮੇਰਾ ਪਿਓ, ਅਗਰਾਈ ਜਦੋਂ ਕਰਦਾ ਸੀ ਨਾ। ਹਾਂਜੀ। ਤੇ ਉੱਥੇ ਜਾ ਕੇ ਹਿੰਦੂਆਂ ਦੇ ਪਿੰਡਾਂ 'ਚ ਮਾਮਲਾ ਇਕੱਠਾ ਕਰ ਲਿਆਉਂਦਾ। ਅੱਛਾ। ਹਾਂਜੀ। ਬਿਲਕੁਲ। ਆਪਣਾ ਪੈਲੀ ਨੂੰ ਸਿਰਫ ਖੂਹ ਦਾ ਪਾਣੀ ਲੱਗਦਾ ਕਿ ਨਹਿਰ ਵੀ? ਨਹੀਂ, ਖੂਹ ਦਾ ਹੀ, ਨਹਿਰ ਮਾਮਲਾ ਕਾਲਾ। ਤੇ ਆਪਣੇ ਪਿੰਡ ਵਿੱਚ ਕੋਈ ਛੱਪੜ ਛੁਪੜਾ ਸੀ, ਟੋਬਾ ਜਿਹਨੂੰ ਕਹਿੰਦੇ ਛੱਪੜ? ਹਾਂ, ਨਦੀ ਸੀ ਇੱਕ ਪਿੰਡ। ਹਾਂ, ਪਿੰਡ ਤੋਂ ਕੋਈ 1 ਮਰਬਾ ਦੂਰ ਯਾਨੀ ਵੀ ਨਦੀ ਬਹਿੰਦੀ ਸੀ ਉਹ। ਅੱਛਾ। ਉਹ ਲੱਗੀ ਚੱਲਦਾ ਪਾਣੀ, ਤੇ ਉਹਦੇ ਵਿੱਚ ਡੰਗਰ ਛੱਡਦੇ, ਨਹਾਉਣ ਨੂੰ ਲਿਆਉਂਦੇ ਹਨ ਲੋਕ। ਅੱਛਾ। ਸਹੀ ਹੈ। ਅਸੀਂ ਵੀ ਨਹਾਉਂਦੇ ਰਹੇ ਹਾਂ ਜਾ ਕੇ, ਬਾਲ ਛੋਟੇ। ਸਹੀ। ਤੇ ਬਜ਼ੁਰਗੋ ਆਪਣਾ ਤੁਹਾਨੂੰ ਚਲੋ ਸੰਭਾਲਿਆ ਹੈ, ਤੁਹਾਡੇ ਵੱਡੇ ਵੀ ਉੱਥੇ ਰਹਿੰਦੇ ਹਨ, ਤੇ ਉੱਥੇ ਖੱਤਰੀ ਜਿਹੜੇ ਘਰ ਸਨ,
ਕੁਝ ਜੋਗੀ ਜਿਹੜੇ ਹਿੰਦੂ ਸਨ, ਹਾਂ ਉਹਨਾਂ ਦਾ ਮੁਸਲਮਾਨਾਂ ਦਾ ਆਪਸ 'ਚ 47 ਤੋਂ ਪਹਿਲਾਂ ਜਾੜੇ ਰਹਿਣ ਸਹਿਣ ਸਹੀ ਸੀ। ਹਾਂਜੀ ਉਹਨਾਂ ਦਾ ਸਹੀ ਸੀ ਰਹਿਣ ਸਹਿਣ। ਆਖੋ ਮੈਂ ਤਾਂ ਮਤਲਬ ਸਹੀ ਰਹਿ ਰਹੇ ਹਾਂ ਆਪਣੀ ਮौज ਮਸਤੀ ਨਾਲ। ਮौज ਮਸਤੀ ਕੋਈ ਲੜਾਈ ਨਹੀਂ, ਕੋਈ ਲੜਾਈ ਝਗੜਾ। ਸਾਡੀ ਉਹ ਹਿੰਦੂ ਬਰਾਦਰੀ ਵੀ ਜਿਹੜੇ ਗੁੱਜਰਾਂ ਦੇ ਪਿੰਡ ਸਨ ਨਾ ਜੀ, ਹਾਂਜੀ। ਉਹ ਸਾਡੀ ਬਰਾਦਰੀ ਸੀ। ਯਾਨੀ ਹਿੰਦੂ ਵਗੈਰਾ ਜਿਹੜੇ ਆ ਉਹ ਵੀ ਗੁੱਜਰ ਸਨ। ਉਹ ਜਿਹੜੇ ਹਿੰਦੂ ਸਨ ਨਾ ਆਲੇ ਦੁਆਲੇ ਪਿੰਡ ਸਨ, ਹਾਂਜੀ ਉਹਨਾਂ 'ਚ ਸਾਡੀ ਬਰਾਦਰੀ ਸੀ। ਇਹ ਸਾਡਾ ਪਿੰਡ ਕੱਲਾ ਮੁਸਲਮਾਨਾਂ ਦਾ ਸੀ। ਉੱਥੇ ਅੱਛਾ ਅੱਛਾ ਥਾਣਾ ਸੋਨੀਪਤ 'ਚ ਹਾਂਜੀ ਹਾਂਜੀ ਸਾਡਾ ਪਿੰਡ ਕੱਲਾ ਸੀ ਜਿਹੜਾ ਮੁਸਲਮਾਨ ਸੀ। ਮੁਸਲਮਾਨ ਸੀ, ਬਾਕੀ ਸਾਰੇ ਹਿੰਦੂ ਗੁੱਜਰ ਸਨ। ਅੱਛਾ 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 ਉਹ ਬਰਾਦਰੀ ਸੀ ਸਾਡੀ। ਹमें ਲੱਗੀ ਹਾਂਜੀ ਸਹੀ ਸਹੀ। ਤੇ ਬਜ਼ੁਰਗੋ ਫਿਰ ਤੁਸੀਂ ਨਿਕਲੇ ਨੁਕਲੇ ਇੱਥੋਂ ਕਿਸ ਟਾਈਮ ਤੋਂ, ਜਦੋਂ ਤੁਹਾਨੂੰ ਪਤਾ ਲੱਗਾ ਵੀ ਇੱਥੇ ਜਾੜੇ ਹੋਏ ਨੇ, ਹੁਣ ਇਹ ਨਿਕਲਣਾ? ਦੇਖੋ ਜੀ, ਪਹਿਲਾਂ ਤੇ ਇਹ ਸੁਣਦੇ ਰਹੇ ਉੱਥੇ ਇੰਨੇ ਮੁਸਲਮਾਨ ਮਾਰਦੇ, ਉੱਥੇ ਇੰਨੇ ਮੁਸਲਮਾਨ ਮਾਰ ਛੜੇ ਹਿੰਦੂਆਂ ਨੇ, ਹਾਂਜੀ ਸੁਣਦੇ ਰਹੇ। ਹਾਂਜੀ ਹਾਂਜੀ ਫਿਰ ਅਖੀਰ ਇਹ ਹੋਇਆ ਵੀ ਮੇਰੇ ਅੱਬੇ ਨੂੰ ਪੈਗਾਮ ਆਇਆ, ਉੱਥੇ ਨੰਬਰਦਾਰ ਨੂੰ ਚੌਧਰੀ ਬੰਦੇ ਕੋਲ ਹੀ ਪੈਗਾਮ ਆਉਂਦਾ। ਉਹਨੂੰ ਪੈਗਾਮ ਆਇਆ ਵੀ ਕੱਲ ਰਾਤ ਤੁਹਾਡੇ ਤੇ ਹਮਲਾ ਹੋ ਜਾਣਾ, ਅੱਛਾ ਜੀ। ਹਿੰਦੂਆਂ ਨੇ ਹਮਲਾ ਕਰ ਦੇਣਾ, ਅੱਜ ਦੀ ਰਾਤ ਹੈ ਤੁਹਾਡੇ ਕੋਲ। ਉਹ ਵੀ ਖੁਫੀਆ, ਉਹ ਵੀ ਜਿਹੜਾ ਕੋਈ ਸੱਜਣ ਬੰਦਾ ਸੀ ਨਾ, ਯਾਨੀ ਸਲਾਮ ਦੁਆ ਵਾਲਾ, ਉਹਨੇ ਦੱਸਿਆ ਵੀ ਬਾਬੇ ਉਹਨਾਂ 'ਚ ਦੱਸਿਆ ਕਿਸੇ ਨੇ? ਹਿੰਦੂ? ਹਾਂ ਹਿੰਦੂ ਨੇ। ਉਹ ਪਿਆਰ ਵਾਲੇ ਸੀ ਕੋਈ? ਹਾਂ ਉਹਨੇ ਦੱਸਿਆ ਵੀ ਤੁਸੀਂ ਭਾਈ ਅੱਜ ਇੱਥੋਂ ਨਿਕਲ ਜਾਓ, ਕੱਲ ਰਾਤ ਤੁਹਾਡਾ ਘੇਰਾ ਪਾ ਲੈਣਾ ਹਿੰਦੂਆਂ ਨੇ। ਅੱਛਾ ਯਾਨੀ ਗੁੱਜਰਾਂ ਨੇ ਵੀ, ਹਿੰਦੂ ਜੱਟਾਂ ਨੇ ਵੀ, ਹਿੰਦੂ ਜੱਟ ਵੀ ਸਨ ਉੱਥੇ, ਹਿੰਦੂ ਗੁੱਜਰ ਵੀ ਸਨ। ਹੁਣ ਹਿੰਦੂ ਗੁੱਜਰ ਵੀ ਸਨ, ਸਭ ਨੇ ਘੇਰਾ ਤੁਹਾਡਾ ਪਾ ਲੈਣਾ। ਅੱਛਾ ਹਾਂ ਜੀ। ਫਿਰ ਅਸੀਂ ਜਨਾਬ ਡੰਗਰਾਂ ਨੂੰ ਪੱਠੇ ਪੁੱਠੇ ਪਾਏ ਮੇਰੇ ਅੱਬੇ ਨੇ। ਉਹ ਡੰਗਰ ਘੱਟ ਰੱਖਦੇ ਸਨ, 2 ਮੱਝਾਂ ਰੱਖਣੀਆਂ, 2 ਢੱਗੇ ਰੱਖ। ਕੋਟ ਅੱਗੇ ਰੱਖੀ। ਹਾਂ ਉਹ ਜਨਾਬ ਪੱਠੇ ਪੁੱਠੇ ਪਾ ਕੇ ਉਹਨਾਂ ਨੂੰ ਤਾਲਾ ਮਾਰ ਕੇ ਜੋ ਕੁਝ ਸੀ ਨਗਦ ਉਹ ਲੈ ਕੇ, ਹਾਂ ਜੀ, ਕੋਈ ਭਾਂਡਾ ਨਹੀਂ ਲਿਆ, ਕੋਈ ਕੁਛ ਨਹੀਂ ਲਿਆ, ਕੋਈ ਕੱਪੜਾ ਨਹੀਂ ਲਿਆ, ਕੋਈ ਥੈਲਾ ਨਹੀਂ ਲਿਆ, ਕੋਈ ਬੈਗ ਨਹੀਂ ਲਿਆ। ਸੋ ਤਨ ਦੇ ਕੱਪੜੇ ਹੀ ਲਏ ਜਿਹੜੇ? ਤਨ ਦੇ ਕੱਪੜੇ ਤੇ ਨਗਦੀ। ਨਗਦੀ ਮਾਲ ਜਿਹੜਾ। ਹਾਂ ਗੱਡਾ ਗੁੱਡਾ ਵੀ ਨਹੀਂ ਲਿਆ? ਹਾਂਜੀ ਕੋਈ ਸ਼ਹਿਰ ਵੱਡਾ ਵੱਡਾ ਕੋਈ ਨਹੀਂ ਕੋਈ ਗੱਡਾ ਗੁੱਡਾ ਨਹੀਂ ਜੀ। ਗੱਡੇ ਰਾਜ ਬੈਠੇ ਸਨ ਥੜੇ ਲੋਕ। ਅਸੀਂ ਟੁਰ ਕੇ ਜਾਣਾ ਸੀ ਗਨੌਰ। ਅੱਛਾ ਇੱਕ ਸ਼ਹਿਰ ਸੀ ਗਨੌਰ ਕਸਾਈਆਂ ਦਾ, ਛੋਟਾ ਜਿਹਾ ਸ਼ਹਿਰ ਸੀ। ਤੇ ਉਹ ਕਸਾਈ ਬੜੇ ਬਦਮਾਸ਼ ਸਨ, ਤੇ ਇਹਨਾਂ ਸਲਾਹ ਕੀਤੀ ਵੀ ਕਸਾਈਆਂ ਦੇ ਸੋਨੀਪਤ ਨਾ ਜਾਓ, ਸੋਨੀਪਤ ਨੇੜੇ ਸੀ ਸਾਨੂੰ, ਤੁਸੀਂ ਗਨੌਰ ਚੱਲੋ, ਉੱਥੇ ਯੂਪੀ ਵੀ ਨੇੜੇ ਵੇ, ਉੱਥੋਂ ਨਿਕਲਾਂਗੇ ਤੇ ਰਿਸ਼ਤੇਦਾਰਾਂ 'ਚ ਯੂਪੀ ਜਾ ਵੜਾਂਗੇ ਅਸੀਂ। ਉਹ ਜਨਾਬ ਅਸੀਂ ਗਨੌਰ ਨੂੰ ਟੁਰ ਪਿਆ ਸਾਰਾ ਪਿੰਡ। ਮੇਰਾ ਬਾਪ ਕਾਫਲੇ ਤੋਂ ਕੁਝ, ਭਰਾ ਮੇਰਾ ਕੱਲਾ ਨਿਖੜ ਗਿਆ, ਉਹ ਜਵਾਨ ਸੀ, ਵੱਡਾ ਸੀ ਮੇਰੇ ਤੋਂ। ਅੱਛਾ ਜੀ। ਤੇ ਮਤਲਬ ਜਿਹੜਾ ਸੀ ਬਾਬਾ, ਹਾਂ ਮੇਰਾ ਬਾਪ ਜਿਹੜਾ ਸੀ, ਮੇਰੀ ਮਾਂ ਜਿਹੜੀ ਸੀ, ਤੇ ਇੱਕ ਕੁੜੀ ਸੀ ਬਰਾਦਰੀ ਦੀ, ਇੱਕ ਹਾਂ ਇਹ 3-4 ਜੀ ਅਸੀਂ ਨਾ ਪਿੱਛੇ ਰਹਿ ਗਏ। ਕਾਫਲੇ ਤੋਂ ਪਿੱਛੇ ਰਹਿ ਗਏ ਜੀ? ਕਾਫਲੇ ਅੱਛਾ ਤੋਂ। ਜੀ। ਉਹ ਕੁੜੀਆਂ ਵਾ ਘੇਰ ਲਿਆ ਸਾਨੂੰ ਹਿੰਦੂਆਂ ਨੇ, ਇੱਕ ਹਿੰਦੂਆਂ ਦਾ ਪਿੰਡ ਆਉਂਦਾ ਸੀ ਰਾਹ 'ਚ, ਅੱਛਾ ਉਹਨਾਂ ਨੇ ਤੁਹਾਨੂੰ ਘੇਰ ਲਿਆ? ਘੇਰ ਲਿਆ। ਅੱਛਾ ਅੱਛਾ। ਉਹ ਰੌਲਾ ਪਾਇਆ ਹਾਂ ਬੜਾ, ਰੌਲਾ ਜਦੋਂ ਪਾਇਆ ਨਾ ਜੀ, ਤੇ ਉਥੋਂ ਗੁਨਾਹੂਰ ਤੋਂ ਬੰਦੇ ਨੱਸੇ। ਅੱਛਾ ਯਾਨੀ ਤੁਸੀਂ ਇਹਨਾਂ ਚੀਕੋ ਪੁਕਾਰ ਕੀਤੀ? ਹਾਂ ਚੀਕੋ ਪਤਾ ਸੀ ਵੀ ਇਹਨਾਂ ਸਾਨੂੰ ਸ਼ਹੀਦ ਕਰ ਮਾਰ ਦੇਣਾ? ਹਾਂ ਮਾਰ ਦੇਣਾ, ਸਾਰੀ ਬਾਤ ਹੈ ਜੀ। ਚੀਖੋ ਪੁਕਾਰ ਕੀਤੀ ਤੇ ਉਹ ਜਨਾਬ ਗਨੌਰ ਤੋਂ ਬੰਦੇ ਭੱਜੇ ਪੈਦਲ। ਤੇ ਉਹ ਸਾਡੀ ਆਵਾਜ਼ ਤੇ ਪੜ ਗਏ। ਵਾਹ ਜੀ ਵਾਹ। ਉਹਨਾਂ ਸਾਨੂੰ ਬਚਾ ਲਿਆ। ਦਿਨ ਸੀ ਕਿ ਰਾਤ?
ਰਾਤ ਜੀ, ਦਿਨੇ ਕੌਣ ਨਿਕਲਣ ਦਿੰਦਾ ਸੀ? ਰਾਤ ਸੀ ਹਾਂਜੀ। ਚੋਰੀ ਨਿਕਲ ਰਹੇ ਸਾਂ। ਅੱਛਾ ਅੱਛਾ ਅੱਛਾ। ਹਾਂਜੀ। ਅੱਛਾ, ਇਹ ਤੁਸੀਂ ਜਦੋਂ ਤੁਹਾਡੇ ਇਹ ਬਜ਼ੁਰਗੋ- ਵਾਕਿਆ ਬਣਿਆ, ਜਿਹੜੇ ਤੁਹਾਨੂੰ ਹਮਲਾ ਕਰਨਾ ਪਿਆ ਸੀ ਉਹਨਾਂ ਕੋਲ ਕੀ ਸੀ ਭਲਾ, ਯਾਦ ਹੈ ਕਿ ਤੁਹਾਨੂੰ ਕੀ ਸੀ ਉਹਨਾਂ ਕੋਲ? ਉਹਨਾਂ ਕੋਲ ਇਹ ਸੀ, ਕੁਹਾੜੀਆਂ ਸਨ, ਕਿਰਪਾਨਾਂ ਛਵੀਆਂ ਹੁਣ ਛਵੀਆਂ ਛੁਵੀਆਂ ਤੇ ਕੁਹਾੜੀਆਂ, ਤੇ ਕਿਸੇ ਕੋਲ ਕੋਈ ਚੋਰੀ ਦੀ ਬੰਦੂਕ ਵੀ ਰੱਖਦਾ ਸੀ। ਕੋਈ ਕਿਰਪਾਨ ਸ਼ਿਰਪਾਨ ਜੋ ਹੈ। ਕਿਰਪਾਨ ਸ਼ਰਪਾਨ ਨਾਲ ਇਹ ਹੋਈ ਅਸਲਾ ਸੀ ਉਦੋਂ। ਅੱਛਾ ਅੱਛਾ ਅੱਛਾ। ਤੇ ਉਹ ਫਿਰ ਸਾਨੂੰ ਬਚਾ ਲਿਆ, ਉੱਥੋਂ ਭੱਜ ਕੇ ਉਹ ਨਾਲ ਅੱਲਾਹ ਤਾਲਾ ਤੁਹਾਡੀ ਮਦਦ ਕਰ ਮਦਦ ਕਰ ਬਚਾਤੀ ਤੇ ਉਹ ਰਲ ਗਏ ਹੁੰਦੇ ਨੇ। ਉਹ ਭੱਜ ਹਾਲਾਂਕਿ ਉਹ ਗਏ। ਕਿੱਡੀ ਦੂਰੋਂ ਆਏ ਨੇ, ਉਹ ਤੁਹਾਡੇ ਉੱਤੇ ਹਨ। ਹਾਂ, ਉਹ ਸਾਡੇ ਉੱਤੇ ਸਨ। ਉਹ ਪਹਿਲਾਂ ਤੇ ਲੁੱਟਣਾ ਚਾਹੁੰਦੇ ਸਨ। ਯਾਨੀ ਜੋ ਜਿਹਾ ਖੋਲੀ ਬਾਅਦ ਉਹ ਖੋਹ ਲਈਏ ਤੇ ਫਿਰ ਮਾਰ ਦਿਆ। ਤੇ ਉਹ ਅਜੇ ਸਲਾਵਾ ਪਾ ਚੀਖੋ ਪੁਕਾਰ, ਉਹਨਾਂ ਨੂੰ ਪਤਾ ਸੀ ਵੀ ਜੰਗਲ ਹੈ, ਇੱਥੇ ਕੌਣ ਆਉਂਦਾ ਚੀਖ ਲੈਣ। ਉਹ ਫਿਰ ਅੱਲਾਹ ਤਾਲਾ ਨੇ ਫਿਰ ਉਹ ਮਦਦ ਕਰ ਦਿੱਤੀ। ਫਿਰ ਉਹ ਭੱਜ ਗਏ। ਇਹ ਗਨੌਰ ਵਾਲੇ ਅਸਲੇ ਨਾਲ ਗਏ ਸਨ। ਅੱਛਾ ਅੱਛਾ, ਜਿਹੜੀ ਮਦਦ ਵਾਸਤੇ ਤੁਹਾਡੇ ਗਏ। ਹਾਂਜੀ, ਇਹਨਾਂ ਕੋਲ ਬੰਦੂਕਾਂ ਸਨ। ਹਾਂਜੀ, ਉਹ ਮੁਸਲਮਾਨ ਸਨ, ਕਸਾਈ ਸਨ। ਕਸਾਈ। ਪਹਿਰਾ ਸੀ ਉਹਨਾਂ ਵੀ ਲਾਇਆ ਆਪਣੇ ਪਿੰਡ ਤੇ, ਉਹ ਆਪਣੇ ਸ਼ਹਿਰ ਤੇ। ਆਪਣੇ ਸ਼ਹਿਰ ਤੇ ਗਨੌਰ ਸ਼ਹਿਰ ਸੀ ਛੋਟਾ। ਹਾਂ, ਛੋਟਾ ਸ਼ਹਿਰ ਸੀ। ਯਾਨੀ ਉਹ ਆਪਣਾ ਪਹਿਰਾ ਉਹਨਾਂ ਲਾਇਆ ਸੀ ਆਪਣੇ ਪਿੰਡ ਦਾ। ਜਦੋਂ ਬਾਅਦ ਕਿਤੇ ਅੱਗੇ ਜਾਗਣ ਡੇ ਸਨ, ਹਾਂ ਅਸਲ ਉਹਨਾਂ ਕੋਲ ਜੋ ਤਿਆਰ ਸਨ, ਕੋਲ ਨਹੀਂ ਭੱਜ ਪਏ ਵੀ ਕੋਈ ਇੱਕ ਜ਼ਾਹਿਰ ਬਾਤ ਜੋ ਚੀਕੋ ਪੁਕਾਰ ਹੋਈ ਤੇ ਮੁਸਲਮਾਨਾਂ ਦੀ ਚੀਕੋ ਇੱਕ ਪੁਕਾਰ। ਮੋਰਚਾ ਇਸ ਪਾਸੇ ਲਾਇਆ, ਇੱਕ ਮੋਰਚਾ ਇਸ ਪਾਸੇ ਜਿੱਥੋਂ ਰਾਹ ਆਉਂਦਾ, ਹਾਂਜੀ, ਹਾਂਜੀ। ਜਿੱਥੋਂ ਸ਼ਹਿਰ 'ਚ ਰਾਹ ਵੜਦਾ ਹੈ ਨਾ, ਹਾਂਜੀ, ਹਾਂਜੀ। ਰਾਹਾਂ ਤੇ 20 ਬੰਦੇ ਅਸਲਾ ਲੈ ਕੇ ਖਲੋਤੇ ਸਨ ਉਹ ਪਹਿਰੇ ਤੇ। ਹਾਂ ਹਾਂ ਹਾਂ, ਮੁਸਲਮਾਨ ਉਹਨਾਂ ਨੂੰ ਵੀ ਪਤਾ ਸੀ, ਉਹਨਾਂ ਨੂੰ ਪਤਾ ਹੈ ਸਾਡੇ ਤੇ ਹਮਲਾ ਹੋਣਾ। ਹਾਂਜੀ ਹਾਂਜੀ ਹਾਂਜੀ, ਆਪਣੇ ਪੱਕ ਕੀਤਾ ਸੀ ਉਹਨਾਂ ਨੇ। ਉਹਨਾਂ ਪੱਕ ਕੀਤਾ ਹੈ। ਅੱਛਾ ਅੱਛਾ। ਫਿਰ ਜੀ ਅਸੀਂ ਗਨੌਰ ਆ ਗਏ। ਹਾਂਜੀ। ਉਹਨਾਂ ਸਾਨੂੰ ਇੱਕ ਸਕੂਲ 'ਚ ਜਗ੍ਹਾ ਦੇ ਦਿੱਤੀ, ਸਹੀ ਹੋ ਗਿਆ। ਉੱਥੇ ਬਹਿ ਗਏ। ਅਜੇ ਰਾਤ ਲੰਘੀ ਏ ਤੇ ਸਰਗੀ ਉਸੇ ਰਾਤ ਹੀ ਫਿਰ ਹਮਲਾ ਹੋ ਗਿਆ ਸਕੂਲ ਤੇ ਜਿੱਥੇ ਤੁਹਾਡਾ ਗਨੌਰ ਤੇ ਪੂਰੇ ਸ਼ਹਿਰ ਤੇ। ਅੱਛਾ ਅੱਛਾ। ਪੂਰਾ ਚਾਰ ਚਫੇਰਾ, ਇੰਨੀ ਦੁਨੀਆ ਇਕੱਠੀ ਹੋ ਗਈ ਹਮਲੇ ਵਾਲੇ ਇੰਨੇ ਕੋ ਬੇਵਾ, ਤੇ ਜਨਾਬ ਲੜਾਈ ਸ਼ੁਰੂ ਹੋ ਗਈ। ਯਾਨੀ ਜਿਵੇਂ ਸ਼ਹਿਰ ਸੀ, ਜਿੰਨੀ ਉਹਦੀ ਮਾਮ ਸੀ ਉਹਦਾ ਦੁਗਣੇ ਹਮਲੇ ਵਾਲੇ ਆ ਗਏ। ਉਹ ਫਿਰ ਇਹ ਵੀ ਮੈਨੂੰ ਯਾਦ ਹੈ, ਮੇਰਾ ਵੱਡਾ ਭਰਾ ਹਾਂਜੀ ਆਇਆ ਹਾਂਜੀ, ਇਹਨਾਂ ਭਾਈ ਆ ਨਾ ਵੱਡਾ। ਆਪਣੇ ਆਪਣੀ ਮਾਂ ਕੋਲ, ਆਪਣੀ ਮਾਂ ਕੋਲ ਤੇ ਪਿਓ ਕੋਲ ਆਇਆ। ਤੁਹਾਡਾ ਭਰਾ ਆਪਣੇ ਮਾਂ ਤੇ ਪਿਓ ਕੋਲ ਆਇਆ ਮਿਲਣ ਵਾਸਤੇ। ਹਾਂ, ਅੱਛਾ ਜੀ। ਮੋਰਚੇ ਤੇ ਸੀ ਨਾ। ਹਾਂਜੀ ਹਾਂਜੀ। ਜਿੰਨਾ ਸਾਹਮਣੇ ਸਾਰਾ ਕੁਝ ਹੋਇਆ, ਮਤਲਬ ਸਾਡੇ ਅੱਖਾਂ 'ਚ ਆਂਸੂ ਆ ਜਾਂਦੇ ਜਦੋਂ ਬਾਬੇ ਦੀ ਗੱਲ ਸੁਣੀ। ਬਹੁਤ ਉਹਨਾਂ ਆਖਿਆ ਮੇਰਾ ਦੁੱਧ ਬਖਸ਼ ਦੇ, ਆਪਣਾ ਦੁੱਧ ਬਖਸ਼ ਦੇ। ਉਹਨੇ ਆਖਿਆ ਮੈਂ ਬਖਸ਼ਿਆ ਮੇਰੇ ਖੁਦਾ ਨੇ। ਫਿਰ ਟੁਰ ਗਿਆ। ਫਿਰ ਉੱਥੋਂ ਅਸੀਂ ਸਕੂਲ ਵਿੱਚੋਂ ਨਿਕਲ ਪਏ। ਉੱਥੇ ਇੱਕ ਚਾਚਾ ਸੀ ਮੇਰਾ, 7 ਫੁੱਟ ਕੱਦ ਸੀ ਉਹਦਾ। ਮਾਸ਼ਾਅੱਲਾ, ਕਿੱਡਾ ਜਵਾਨ ਅੱਲਾ ਪਾਕ ਹੈ। ਹਾਂ, ਮੁਹੰਮਦ ਦਾ ਸੱਕਾ ਚਾਚਾ ਸੀ। ਹਾਂਜੀ ਹਾਂਜੀ ਮੇਰਾ ਵੀ ਚਾਚਾ ਲੱਗਦਾ ਸੀ। ਹਾਂਜੀ। 7 ਫੁੱਟ ਕੱਦ ਸੀ ਉਹਦਾ। ਉਹ ਰੁੱਖ ਤੇ ਚੜ੍ਹ ਕੇ ਫਾਇਰਿੰਗ ਕਰਦਾ ਸੀ। ਕਰ ਦਿੱਤੀ ਹਾਂ, ਕਰਦਾ ਹੀ ਸੀ। ਮੋਰਚੇ ਤੇ ਜੋ ਸੀ, ਹਾਂਜੀ ਹਾਂਜੀ। ਸਕੂਲ 'ਚ ਰੁੱਖ ਸੀ। ਹਾਂ, ਉਹ ਹਿੰਦੂਆਂ ਦੇ ਕਾਬੂ ਨਹੀਂ ਸਨ ਆਉਂਦੇ। ਭਜਾ ਦਿੰਦੇ ਸਨ ਉਹਨਾਂ ਨੂੰ, ਗਲੀ ਤੇ ਨੇੜੇ ਨਹੀਂ ਸਨ ਆਉਣ ਦਿੰਦੇ ਮੁਸਲਮਾਨ, ਮਗਰ ਲੱਗ ਜਾਂਦੇ ਸਨ। ਉਹ ਭੱਜ ਜਾਂਦੇ। ਜਦੋਂ ਕਾਬੂ ਨਾ ਆਏ, ਉਹਨਾਂ ਫਿਰ ਮਿਲਟਰੀ ਸੱਦੀ। ਉਹ ਹਮਲੇ ਵਾਲੇ ਨੇ ਮਿਲਟਰੀ ਬੁਲਾ ਲਈ। ਹਾਂਜੀ, ਹਿੰਦੂਆਂ ਨੇ ਮਿਲਟਰੀ ਹਿੰਦੂਆਂ ਦੀ ਬੁਲਾ ਲਈ। ਹਾਂਜੀ ਹਾਂਜੀ। ਇਹ ਸਾਡੇ ਕਾਬੂ ਨਹੀਂ ਆ ਰਹੇ। ਗੋਰਖੇ ਵਗੈਰਾ ਮੰਗਾਏ ਉਹਨਾਂ ਨੇ ਜਿਹੜੇ ਉਹਨਾਂ ਦੇ। ਨਹੀਂ ਨਹੀਂ, ਹਿੰਦੂ ਵੀ ਤੇ ਭਰਤੀ ਸਨ। ਹਾਂਜੀ। ਅੱਛਾ ਅੱਛਾ। ਹਿੰਦੂ ਅਫਸਰ ਸਨ। ਹਾਂਜੀ ਹਾਂਜੀ। ਉਹ ਜਨਾਬ ਜਦੋਂ ਹਿੰਦੂਆਂ ਦੀਆਂ ਰਫਲਾਂ ਚੱਲੀਆਂ, ਫਿਰ ਉਹ ਮੇਰੇ ਚਾਚੇ ਨੇ
ਚਾਚੇ ਨੂੰ ਗੋਲੀ ਲੱਗੀ ਇੱਥੇ ਪੱਟ ਤੇ ਜਿਹੜਾ ਦਫਾ ਕਰਦਾ ਪਿਆ ਉਹਨੂੰ ਲੱਗੀ? ਹਾਂ ਚਾਚੇ ਲੰਜਾ ਹਿੰਦੀ ਦਾ ਸਪੋਰਟ ਕਰ ਸੀ। ਹਾਂਜੀ ਹਾਂ। ਹਾਂਜੀ ਹਾਂਜੀ। ਉਹ ਫਿਰ ਹੌਲੀ ਹੌਲੀ ਉਤਰਿਆ ਥੱਲੇ। ਉਹ ਦਰਖਤ ਸੇ ਸੀ? ਹਾਂ ਜੀ। ਅੱਛਾ ਜੀ। ਉਹਦਾ ਆਖਿਆ ਬੇਟਾ ਤੂੰ ਇੰਝ ਕਰ, ਚੱਲ ਤੈਨੂੰ ਮੈਂ ਛੱਡ ਆਉਣਾ ਵਾ ਤੇਰੇ ਮਾਂ-ਬਾਪ ਕੋਲ। ਮੇਰੇ ਮਾਂ-ਬਾਪ ਕਿਰੇ ਹੋਰ ਦੇ ਸਨ। ਅੱਛਾ। ਮੈਨੂੰ ਉਹ ਚਾਚਾ ਲਈ ਫਿਰਦਾ ਸੀ। ਸਮਝ ਲੱਗ ਗਈ। ਹਾਂਜੀ। ਜੇ ਤੁਸੀਂ ਵਿਛੜੇ ਹੋ ਨਾ, ਪਿੱਛੇ ਹੋ ਤੁਸੀਂ, ਹਾਂ ਕਾਬਲੇ ਨਾਲ ਵਿਛੜ ਗਏ ਨਾ। ਹਾਂ। ਉਹ ਜਨਾਬ ਉਹ ਆਖਣ ਲੱਗਾ, ਮੈਂ ਕਿਹਾ ਤੁਹਾਡੇ ਕੋਲ ਤੇ ਟੁਰਿਆ ਨਹੀਂ ਜਾਂਦਾ ਤੇ ਮੈਨੂੰ ਕਿਵੇਂ ਛੱਡ ਕੇ ਆਉਣਾ? ਹਾਂ ਗੋਲੀ ਲੱਗੀ। ਹਾਂ। ਉਹ ਆਖਣ ਲੱਗਾ ਬੇਟੇ ਇੱਥੋਂ ਸਿੱਧਾ ਲਗਾ ਜਾ ਤੇ ਕੱਚਾ ਘਰ ਹੀ ਉਹਦੇ ਵਿੱਚ ਵੜੇ ਜੁੜ ਜਾ। ਤੇ ਮੈਨੂੰ ਪਿਆਸ 8 ਪਾਰ ਹੋ ਗਏ ਲੜਾਈ ਹੁੰਦਿਆਂ ਨੂੰ, ਨਾ ਰੋਟੀ ਨਾ ਪਾਣੀ, ਭੁੱਖੇ ਪਾਣੇ ਹੈ। ਪਿਆਸ ਲੱਗੀ ਬੜੀ ਜ਼ਬਰਦਸਤ। ਤੇ ਭਾਈ ਮੇਰਾ ਆ ਗਿਆ ਹਾਂਜੀ। ਮੋਰਚੇ ਤੋਂ ਫਿਰ ਮਿਲਣ। ਅੱਛਾ, ਤੇਰਾ ਭਰਾ ਜਿਹੜਾ ਵੱਡਾ ਸੀ? ਹਾਂ ਜੀ। ਅੱਛਾ। ਆਖਣ ਲੱਗਾ ਮਾਂ ਮੈਂ ਫਿਰ ਆ ਗਿਆ ਮਿਲਣ ਤੈਨੂੰ, ਅਜੇ ਮੈਨੂੰ ਮੈਂ ਜਿਉਣਾ ਵਾ। ਜਿਹਨੂੰ ਨਹੀਂ ਹੁਸੜ ਲੱਗੇ ਮਾਂ ਨੂੰ ਫਿਰ ਕਰਾਂ ਵੇਖਾਂ। ਹਾਂ ਵੇਖ ਮਾਂ ਪਿਓ ਨੂੰ ਭਰਾ ਨੂੰ। ਹਾਂਜੀ ਹਾਂਜੀ, ਮਿਲ ਲਵਾਂ। ਉਹ ਜਨਾਬ ਮੈਂ ਕਿਹਾ ਭਾਈ ਤੂੰ ਇਹ ਕਿਸੇ ਤਰ੍ਹਾਂ ਇਸ ਆਪਣੇ ਭਰਾ ਨੂੰ ਪਾਣੀ ਦੇ ਪਿਆ। ਗੁਆਂਢ ਇੱਕ ਨਲਕਾ ਲੱਗਾ ਹੋਇਆ ਸੀ ਕਿਰੇ, ਇੱਕ ਗੁਆਂਢ ਘਰ ਸੀ। ਹਾਂਜੀ ਹਾਂਜੀ। ਅਸੀਂ ਕੱਚੇ ਘਰ 'ਚ ਲੁੱਕੇ ਸਾਂ। ਹਾਂ ਹਾਂ। ਉਹ ਗੁਆਂਢ ਇੱਕ ਦੀਵਾਰ ਸੀ, ਨਲਕਾ ਸੀ। ਹਾਂਜੀ। ਉਹਦੇ ਤੇ ਚੜਿਆ, ਉਹ ਤੇ ਆਖਣ ਲੱਗਾ ਅੱਬਾ ਜੀ ਇਹਦੀ ਤੇ ਹੱਥੀ ਉਹਨਾਂ ਲਾ ਛੱਡੀ, ਤੂੰ ਪਾਣੀ ਨਾ ਪੀਵੇ। ਪਾਣੀ ਨਾ ਹਿੰਦੂਆਂ ਨੇ ਹੱਥੀ। ਉਹ ਫਿਰ ਵੜ ਗਏ ਗਨੌਰ 'ਚ। ਜਦੋਂ ਮਿਲਟਰੀ ਆ ਗਈ ਨਾ, ਫਿਰ ਉਹਨਾਂ ਲੱਭ ਲੱਭ ਕੇ ਮਾਰਿਆ ਮੁਸਲਮਾਨਾਂ ਨੂੰ। ਉਹ ਅੱਲਾ ਤੇਰਾ ਭਲਾ ਕਰੇ, ਮੈਨੂੰ ਫੜਿਆ ਕੰਧ ਤੋਂ, ਮੇਰੇ ਅੱਬੇ ਨੇ ਚੁੱਕਿਆ, ਉਹਨੇ ਫੜਿਆ ਕੰਧ ਤੋਂ ਪਰਲੇ ਪਾਸੇ ਲਾਇਆ, ਉਹਨੇ ਗੱਜ ਖਿੱਚਿਆ ਇੰਝ ਹੱਥਾਂ ਦੋਵਾਂ ਨਾਲ ਨਾ, ਗੱਜ ਨੂੰ ਖਿੱਚਿਆ ਤੇ ਪਾਣੀ ਆ ਗਿਆ। ਤੁਹਾਡੇ ਅੱਬਾ ਜੀ ਨੇ ਕਿ ਭਰਾ ਨੇ? ਅੱਛਾ 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 ਅੱਛਾ। ਹਾਂਜੀ ਹਾਂਜੀ। ਉਹ ਮੈਨੂੰ ਆਖਣ ਕਰ ਰੱਜ। ਮੈਂ ਜਨਾਬ ਨਲਕੇ ਨੂੰ ਮੂੰਹ ਲਾਇਆ ਤੇ ਰੱਜਿਆ ਬੜਾ, ਪਾਣੀ ਪੀ ਲਿਆ। ਉਹ ਛੱਡ ਕੇ ਫਿਰ ਟੁਰ ਗਿਆ। ਫਿਰ ਆਪਣਾ ਸਲਾਮ ਦਾ ਲੈ ਕੇ ਰਾਤ ਹੋ ਗਈ। ਅੱਛਾ ਜੀ। ਦੂਸਰੀ ਰਾਤ ਇਸ ਪਿੰਡ ਵਿੱਚ ਗਨੌਰ ਵਿੱਚ ਤੁਹਾਡੀ ਗਨੌਰ ਵਿੱਚ ਦੂਸਰੀ ਰਾਤ ਲੜਦਿਆਂ ਹੋ ਗਈ। ਹਾਂਜੀ ਹਾਂਜੀ। ਉਹ ਜਨਾਬ ਹਿੰਦੂ ਵੀ ਤੇ ਫਿਰ ਭੁੱਖੇ ਹੀ ਸਨ ਨਾ ਲੜਦੇ। ਹਾਂਜੀ ਹਾਂਜੀ ਬਿਲਕੁਲ। ਉਹਨਾਂ ਦੀ ਰੋਟੀ ਖੱਤਰੀਆਂ ਨੇ ਮੰਡੀ 'ਚ ਪਕਾਈ ਸੀ, ਦੇਗਾਂ ਧਰੀਆਂ। ਹਾਂਜੀ ਹਾਂਜੀ। ਉਹਨਾਂ ਦੀਆਂ ਦੇਗਾਂ ਪੂਰੇ ਗਰੁੱਪ ਜਿੰਨੀ ਦੁਨੀਆ ਆਈ ਸੀ ਸਭ ਦੀ ਰੋਟੀ ਪਕਾਈ ਸੀ, ਉਹਨਾਂ ਦੇਗਾਂ ਧਰੀਆਂ। ਤੇ ਉਹਨਾਂ ਜਦੋਂ ਰਾਤ ਦੇ 9-10 ਵਜੇ ਤੇ ਐਲਾਨ ਕੀਤਾ, ਉਹ ਵੀ ਸਭ ਰੋਟੀ ਖਾ ਲਓ। ਉਹਨਾਂ ਦੇ ਫਿਰ ਮੋਰਚੇ ਟੁੱਟ ਗਏ। ਉਹ ਸਭ ਘੇਰਾ ਟੁੱਟ ਗਿਆ। ਉਹ ਮੰਡੀ ਜਾ ਵੜੇ ਰੋਟੀ ਨੂੰ ਪੈ ਗਏ, ਰੋਟੀ ਖਾਣ ਵਾਸਤੇ। ਹਾਂਜੀ। ਫਿਰ ਉਹ ਉੱਥੇ ਐਲਾਨ ਕੀਤਾ ਵੀ ਨਿਕਲ ਜਾਓ, ਯੂਪੀ ਨੂੰ ਨਿਕਲੋ, ਯੂਪੀ ਨੂੰ ਨਿਕਲ ਜਾਓ, ਤੁਹਾਨੂੰ ਰਾਹ ਲੱਭ ਗਿਆ ਜੇ। ਇਹ ਐਲਾਨ ਕੀਤਾ ਹੌਲੀ ਹੌਲੀ ਜਿੱਥੇ ਜਿੱਥੇ ਬੰਦੇ ਆਏ ਸਨ। ਇੱਕ ਪਾਸੇ ਮੇਰੀ ਮਾਂ ਨੇ ਬਾਂਹ ਫੜੀ ਮੇਰੀ, ਤੁਹਾਡੀ ਜੀ? ਹਾਂ। ਇੱਕ ਪਾਸੇ ਮੇਰੇ ਪਿਓ ਨੇ ਫੜੀ। ਬੜਾ ਦਰਦ ਮਾਰ ਲਾਸ਼ਾਂ ਤੋਂ ਟੁਰਿਆ ਨਾ ਜਾਏ। ਇੰਨੀ ਲਾਸ਼? ਇੰਨੀ ਲਾਸ਼ ਨਹੀਂ। ਉਹ ਤੋਬਾ ਮੇਰੀ ਯਾਦ। ਪਾਣੀ ਦੀ ਆਵਾਜ਼ ਆਵੇ ਬੰਦੇ। ਪਾਣੀ ਇਹ ਪਿਆਸੀ ਆਵਾਮ। ਨਹੀਂ ਜੀ, ਉਹ ਮਰੇ ਮੁਰਦੇ। ਅੱਛਾ। ਉਹ ਕੋਈ ਜ਼ਖਮੀ ਇੰਨੇ ਕੋਈ ਕਰਾਣ ਡੇ ਸਨ, ਮਰਨ ਡੇ ਸਨ। ਪਾਣੀ ਵੀ ਨਹੀਂ, ਕੋਈ ਜ਼ਖਮੀ ਜ਼ਖਮੀ ਟੁਰਨ ਜੋਗੇ ਨਹੀਂ। ਪਾਣੀ ਦੇ ਵਾਜ਼ਾਂ ਗਲੀਆਂ ਭਰੀਆਂ ਪਈਆਂ ਨੇ ਲਾਸ਼ਾਂ ਦੀਆਂ। ਵਾਣੀਆਂ ਚੱਲਦੀਆਂ ਹੋਣੀਆਂ ਪਾਣੀ ਦੀ, ਖੂਨ ਦੀ ਥਾਂ। ਹਾਂਜੀ। ਇਲਾਜ ਦਾ ਤੇ ਉਹ ਟਪੰਦਿਆਂ ਨੂੰ ਸ਼ਹਿਰ ਛੱਡ ਗਏ।
ਫਿਰ ਬੜੀ ਹਿੰਮਤ ਹੈ ਜੀ ਤੁਹਾਡੀ ਅੰਮੀ ਜੀ ਦੀ। ਹਾਂ। ਇਹਨੀ ਲਾਸ਼ਾਂ ਵੇਖ ਤਾਂ ਔਰਤ ਕੋਲ ਤੁਰਿਆ ਵੀ ਨਹੀਂ ਜਾਂਦਾ, ਹਾਂ। ਤੁਸੀਂ ਬਹਿ ਜਾਣੀ ਤੇ। ਇੰਜ ਮੈਨੂੰ ਲਾਸ਼ਾਂ ਟਪਾਉਂਦੇ ਟਪਾਉਂਦੇ ਸ਼ਹਿਰੋਂ ਬਾਹਰ ਲੈ ਕੇ ਕੱਢ ਲਿਆ, ਕਾਫਲਾ ਬਣ ਗਿਆ। ਕੋਈ ਕਿੱਥੋਂ ਕਿੱਥੋਂ ਦੇ ਸਨ ਲੋਕ ਉੱਥੇ ਆਏ, ਹਾਂਜੀ ਹਾਂਜੀ ਲਾਮੂ ਵੀ ਆ ਕੇ ਉੱਥੇ ਬੜੇ ਸਨ, ਸਹਾਰਾ ਲਿਆ ਸੀ ਕਸਾਈਆਂ ਦਾ। ਹਾਂਜੀ ਹਾਂਜੀ। ਕਸਾਈ ਤਾਕਤਵਰ ਸਨ ਉੱਥੇ। ਹਾਂ ਹਾਂ। ਉਹ ਜਨਾਬ ਸਭ ਨਿਕਲ ਪਏ ਤੇ ਟੁਰ ਪਏ ਉੱਥੋਂ। ਹੋਏ ਹੋਏ। ਜਿਵੇਂ ਜੰਗਲ 'ਚ ਸ਼ੇਰ ਸ਼ਿਕਾਰ ਨਹੀਂ ਕਰਦਾ ਤੇ ਟੋਲੇ ਹੁੰਦੇ ਨੇ, ਕਰਨਾ ਦੇ। ਟੋਲੇ ਹੁੰਦੇ ਨੇ ਇਹਨਾਂ ਦੇ ਡੰਗਰਾਂ ਦੇ, ਹਾਂਜੀ, ਹਾਂਜੀ। ਹਰਨਾਂ ਦੇ, ਤੇ ਪਿੱਛੇ ਸ਼ੇਰ ਹੁੰਦੇ ਨੇ ਲੱਗੇ। ਜਿਹੜਾ ਉਹਨਾਂ 'ਚੋਂ ਪਿੱਛੇ ਰਹਿ ਜਾਏ ਜਾਂ ਅਲੱਗਾ ਹੋ ਜਾਏ ਉਹ ਗਿਆ, ਉਹਨੂੰ ਫੜ ਲੈਂਦੇ ਸਨ। ਉਹ ਮੁਕੰਮ ਬੜਾ ਤਰਾ। ਹਾਂ, ਇੱਕ ਪਿੰਡ ਸੀ ਰਾਜ ਹਿੰਦੂਆਂ ਦਾ, ਜਮਨਾ ਦੇ ਨੇੜੇ, ਦਰਿਆ ਜਮਨਾ ਦੇ ਲਾਗੇ ਜੀ? ਦਰਿਆ ਜਮਨਾ ਦੇ ਲਾਗੇ। ਅੱਛਾ ਜੀ। ਅਸੀਂ 5-4 ਜੀ ਪਿੱਛੇ ਰਹਿ ਗਏ। ਫਿਰ ਮੇਰੀ ਮਾਂ, ਮੈਂ, 2-3 ਲੜਕੀਆਂ ਸਨ, ਇੱਕ ਕਸਾਈਆਂ ਦੀ ਕੁੜੀ ਸੀ। ਉਹ ਪਿੰਡ 'ਚੋਂ ਜਨਾਬ ਛੋਟੀ ਜਿਹੀ ਗਲੀ 'ਚੋਂ ਲੰਘ ਕੇ ਤੇ ਫਿਰ ਅਗਾਂ ਜਾਣਾ। ਅੱਛਾ ਅੱਛਾ। ਉਹਨਾਂ ਕਾਫਲਾ ਲੰਘ ਗਿਆ, ਉਹਨਾਂ ਕੁਝ ਨਹੀਂ ਆਖਿਆ। ਸੀ ਜਦੋਂ ਪਿੱਛੋਂ ਲੰਘਣ ਲੱਗਿਆ ਤੇ ਸਾਨੂੰ ਉਹਨਾਂ ਫੜ ਲਿਆ। ਹਿੰਦੂਆਂ ਨੇ ਤੁਹਾਨੂੰ ਫੜ ਲਿਆ? ਹਾਂ। ਉਹਨਾਂ ਲੁੱਟ ਲੱਟ ਲਿਆ ਜੋ ਕੋਈ ਮੇਰੇ ਅੱਬੇ ਕੋਲ ਪੈਸੇ ਸਨ ਘਰ ਦੇ, ਜੋ ਵੀ ਬਣ ਕੇ ਜੇ ਟੁਰੇ ਸੋ ਉਹ ਉਹਨਾਂ ਨੇ ਕੱਢ ਲੈ ਲੈ। ਮੈਂ ਉਦੋਂ ਬੱਚਾ ਹੀ ਸਾਂ। ਮੈਂ ਯਾਰ ਤੁਸੀਂ ਕੋਈ ਸਾਨੂੰ ਦੇ ਛੜੋ ਕੋਈ 4 ਪੈਸੇ ਵਿੱਚੋਂ, ਸਾਨੂੰ ਭੁੱਖ ਬੜੀ ਲੱਗੀ ਹੈ। ਉਹਨਾਂ ਕੋਈ ਜਵਾਬ ਨਹੀਂ। ਇਹ ਇਮਾਨਦਾਰੀ ਦੀ ਗੱਲ ਹੈ। ਮੈਂ ਸਵਾਲ ਕੀਤਾ ਉਹਨਾਂ ਨੂੰ ਵੀ ਕੋਈ ਥੋੜ੍ਹੇ ਜਿਹੇ, ਮੈਂ ਕੀਤਾ, ਮੇਰੇ ਮਾਂ ਪਿਓ ਨਹੀਂ ਮੈਂ ਕੀਤਾ। 10 ਸਾਲ ਦਾ ਬੱਚਾ ਤੇ ਵੇਲਾ ਉਹਨੂੰ ਕਹਿ ਰਿਹਾ ਹਾਂ, ਮੈਂ ਕਹਿ ਰਿਹਾ ਯਾਰ ਕੁਝ ਮੈਨੂੰ ਦੇ, ਵੀ ਭੁੱਖੇ ਆ, ਮੇਰਾ ਮਾਂ ਪਿਓ ਦੇ ਨਾਲ ਕਦੇ ਕੁਝ ਖਾ ਲਾਂਗੇ ਰਾਤ ਕੁਝ ਖਾ ਲਾਂਗੇ, ਕੋਈ ਤੁਸੀਂ ਰੱਖ ਲਓ, ਕੋਈ ਸਾਨੂੰ ਦੇ ਦੋ। ਜ਼ਾਲਮ ਲੋਕ। ਉਹਨਾਂ ਕੋਈ ਨਹੀਂ ਸੁਣੀ ਸਾਡੀ। ਇੱਕ ਲੜਕੀ ਸੀ ਬੜੀ ਖੂਬਸੂਰਤ, ਕਸਾਈਆਂ ਦੀ ਸਾਡੇ ਨਾਲ। ਅੱਛਾ ਜੀ। ਉਹ ਨਾ ਰੱਖ ਲਈ। ਹੁਣ ਖੋਲੇ ਤੁਹਾਡੇ ਨਾਲ ਸੀ ਜਿਹੜੀ? ਹਾਂ। ਤੁਸੀਂ ਕਾਫਲੇ ਦੇ ਪਿੱਛੇ ਵਿਛੜੇ ਜਿਹੜੀ ਤੁਸੀਂ, ਤੁਹਾਡੀ ਅੰਮੀ ਜਾਨ ਤੁਹਾਡੇ ਉਹ ਨਾਲ? ਨਾ ਖੋਲੇ। ਅੱਛਾ। ਉਹਨਾਂ ਆਖਿਆ ਜਾਓ ਬਾਬਾ, ਜਾਓ ਤੁਸੀਂ, ਜਾ ਮਾਈ। ਇੱਕ ਕੁੜੀ ਸਾਡੀ ਬਰਾਦਰੀ ਦੀ ਸਾਡੇ ਨਾਲ, ਉਹ ਮੇਰੀ ਮਾਂ ਦੇ ਮਗਰ ਖਲੋ ਗਈ। ਉਹਲੇ ਡਰਦੀ ਹੋ ਗਈ ਮੈਨੂੰ ਨਾ ਕਹੇ। ਹਾਂ, ਉਹ ਡਰਦੀ ਨਾ, ਮੇਰੀ ਮਾਂ ਕੋਟ ਲੈ ਲਈ ਨਾ ਉਹਨੇ ਕਿ ਮੈਨੂੰ ਕੋਟ ਲੈ ਲਈ। ਜਵਾਨ ਸੀ ਉਹ ਵੀ। ਹਾਂਜੀ ਹਾਂਜੀ। ਮੈਨੂੰ ਰੱਖਦਾ, ਮੈਨੂੰ ਵੀ ਨਾ ਰੱਖ। ਉਹਨੇ ਉਸ ਕੁੜੀ ਨੂੰ ਰੱਖ ਕੇ ਤੇ ਆਖਿਆ ਜਾਓ ਤੁਸੀਂ। ਅਸੀਂ ਟੁਰ ਪਏ, ਕੁੜੀ ਉਹ ਰੱਖ ਲਈ। ਅੱਛਾ। 3 ਕੁ ਪੈਲੀਆਂ ਗਏ ਤੇ ਕਾਫਲਾ ਤੇ ਮਿਲ ਪਿਆ ਸਾਨੂੰ। ਅਗਰ ਰਲ ਕੇ ਨਾਲ ਉਹਨਾਂ ਤੁਸੀਂ ਫਿਰ? 3 ਕੁ ਪੈਲੀਆਂ ਗਏ ਆ ਟੁਰ ਕੇ ਜਰਾ ਉਹਨਾਂ ਦੇ ਨਾਲ। ਹਾਂਜੀ ਹਾਂਜੀ। ਤੇ ਕਾਫਲੇ ਨੂੰ ਰਲ ਗਏ। ਅੱਗੇ 5-7-10 ਪੈਲੀਆਂ ਸਨ, ਜਮਨਾ ਆ ਗਈ। ਅੱਛਾ ਜੀ। ਜੰਗਲ ਆ ਗਿਆ। ਦਰਿਆ ਜਮਨਾ? ਜਮਨਾ ਦਰਿਆ ਦਾ। ਹਾਂ।